अस्सलाम वालेकुम जी। मैं ਤੁਹਾਡਾ ਹੋਸਟ ਮੁਹੰਮਦ ਇਰਫਾਨ ਅੰਸਾਰੀ ਤੇ ਤੁਸੀਂ ਵੇਖਦੇ ਪਏ ਜੇ ਐਂਟਰਟੇਨਮੈਂਟ ਕਲੱਬ। ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਤੇ ਕਮੈਂਟ ਲਾਜ਼ਮੀ ਕਰੋ। ਜਨਾਬ ਅਸੀਂ ਅੱਜ ਗੱਲਬਾਤ ਕਰਾਂਗੇ ਬਲੈਕ ਫਰਾਈਡੇ ਤੇ, ਕਿਉਂਕਿ ਬਲੈਕ ਫਰਾਈਡੇ ਸਾਨੂੰ ਬਹੁਤ ਜ਼ਿਆਦਾ ਬੰਦੇ ਇੱਥੇ ਮਿਲਦੇ ਨੇ। ਅਸੀਂ ਜਾਂਦੇ ਹਾਂ ਜਨਾਬ ਕੰਮ ਕਰਨ ਵਾਸਤੇ ਦੂਸਰੇ ਸ਼ਹਿਰਾਂ 'ਚ ਵੀ, ਉਹ ਪੁੱਛਦੇ ਨੇ ਜੀ ਅੰਗਰੇਜ਼ ਜਿਹੜਾ ਬਲੈਕ ਫਰਾਈਡੇ ਬਹੁਤ ਮਨਾਉਂਦੇ ਨੇ ਤੇ ਉਹ ਮੁਸਲਮਾਨਾਂ ਦੀ ਸਮਝ ਲਓ ਵੀ ਬੇਰੁਮਤੀ ਜੀ ਜਿਵੇਂ ਕਰਦੇ ਨੇ। ਲੇਕਿਨ ਅਸੀਂ ਅਸਲ ਗੱਲ ਜਾਣਨ ਦੀ ਕੋਸ਼ਿਸ਼ ਕਰਨੇ ਆ। ਸਾਡੇ ਅੱਜ ਦੇ ਜਿਹੜੇ ਮਹਿਮਾਨ ਨੇ ਜਨਾਬ ਸ਼ਕੀਲ ਅੰਸਾਰੀ ਸਾਹਿਬ ਆਫ ਜਰਮਨ ਤੋਂ, ਇਹ ਸਮੁੰਦਰ ਪਾਰ ਪਾਕਿਸਤਾਨੀ ਓਵਰਸੀਜ਼ ਨੇ ਔਰ ਇਹਨਾਂ ਨੇ ਬਹੁਤ ਜ਼ਿਆਦਾ ਜ਼ਿੰਦਗੀ ਯੂਰਪ ਦੇ ਵਿੱਚ ਗੁਜ਼ਾਰੀ ਹੈ ਤੇ ਸਹੀ ਮਾਲੂਮਾਤ ਤੁਹਾਨੂੰ ਅਸਲ ਹਕੀਕਤ ਦੱਸਣੇ ਬਲੈਕ ਫਰਾਈਡੇ ਹੈ ਕੀ। अस्सलाम वालेकुम जी शकील साहब। वालेकुम सलाम। और भाई ठीक है, सेहत ठीक है जनाब, हाल चाल बस शुक्र है। अच्छा सर गल कर लईए ब्लैक फ्राइडे ते, क्योंकि बहुत ज़्यादा बंदे दी कोशिश बहुत ज़्यादा सानू पुछदे ने असल च ये है कि असल हकीकत तुसीं जनाब ये ते रोशनी पाओ सर। बड़ी मेहरबानी इरफान साहब। मेरा भी काफ़ी देर तो ये जी करदा ਸੀ ਵੀ ਮੈਂ ਕੁਝ ਲੋਕਾਂ ਨੂੰ ਇਹਦੀਆਂ ਵੀਡੀਓ ਮੈਂ YouTube ਤੇ ਵੇਖੀਆਂ ਸੀ। ਬਲੈਕ ਫਰਾਈਡੇ ਨੂੰ ਤੁਸੀਂ ਬੜਾ ਨਾ ਉਹ ਮਤਲਬ ਕਿ ਮਿਸਅੰਡਰਸਟੈਂਡਿੰਗ ਹੋ ਰਹੀ ਹੈ, ਬੁਰਾ ਸਮਝਦੇ ਨੇ, ਗਲਤ ਸਮਝਦੇ ਪਏ ਨੇ, ਗਲਤ ਮਤਲਬ ਸਮਝਦੇ ਪਏ ਨੇ ਤੇ ਅਸੀਂ ਚਾਹੁੰਗੇ ਉੱਥੇ ਰਹਿੰਦੇ ਹਾਂ ਤੇ ਉਹਨਾਂ ਨੇ ਜੇ ਬਲੈਕ ਫਰਾਈਡੇ ਸ਼ੁਰੂ ਕੀਤਾ ਤੇ ਮੈਂ ਦੱਸਣਾ ਚਾਹੁੰਦਾ ਹਾਂ। ਚਲੋ ਹੁਣ ਮੌਕਾ ਮਿਲਿਆ ਤੁਹਾਡੀ ਇਸ ਵੀਡੀਓ ਦੀ ਬਿਲਕੁਲ ਜੀ ਪ੍ਰੋਸੈਸ ਨਾਲ ਬਿਲਕੁਲ ਜਨਾਬ ਦੱਸ ਫਾਨ ਸਾਹਿਬ। ਬਲੈਕ ਫਰਾਈਡੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦੇਣਾ, ਜਿਹੜੇ ਯੂਰਪੀਅਨ ਲੋਕ ਨੇ ਨਾ ਇਹ 5 ਦਿਨ ਕੰਮ ਕਰਦੇ ਨੇ, ਮੰਡੇ ਟੂ ਫਰਾਈਡੇ। ਇਹ ਮੰਡੇ ਟੂ ਫਰਾਈਡੇ ਕੰਮ ਕਰਦੇ ਨੇ, ਠੀਕ ਹੈ ਜੀ। ਤੇ ਫਰਾਈਡੇ ਵਾਲੇ ਦਿਨ ਇਹਨਾਂ ਦਾ ਬੜਾ ਖੁਸ਼ੀ ਵਾਲਾ ਦਿਨ ਹੁੰਦਾ ਵੇ। ਉਸ ਦਿਨ ਇਹ 8 ਘੰਟੇ ਨਹੀਂ ਕੰਮ ਕਰਦੇ ਆ, 5 ਘੰਟੇ 6 ਘੰਟੇ ਕੰਮ ਕਰਕੇ ਜਾ ਕੇ ਤੇ ਜਨਾਬੇ ਵਾਲਾ ਫੈਮਿਲੀ ਨਾਲ ਦੋਸਤਾਂ ਨਾਲ ਇੰਜੋਏ ਕਰਦੇ ਨੇ, ਠੀਕ ਹੈ ਨਾ। ਇਹ ਬੜੀ ਖੁਸ਼ੀ ਮਨਾਉਂਦੇ ਨੇ ਕਿਉਂਕਿ ਸੈਚਰਡੇ ਸੰਡੇ ਇਹਨਾਂ ਨੂੰ ਛੁੱਟੀ ਹੁੰਦੀ ਹੈ। ਹੁਣ ਜਿਹੜਾ ਬਲੈਕ ਫਰਾਈਡੇ ਦਾ ਲਫ਼ਜ਼ ਤੁਸੀਂ ਇਸਤੇਮਾਲ ਕੀਤਾ ਹੈ ਨਾ, ਬਲੈਕ ਦਾ ਮਤਲਬ ਤੁਸੀਂ ਸਮਝਦੇ ਜੀ। ਬਲੈਕ ਦਾ ਮਤਲਬ ਕਾਲਾ, ਕਾਲਾ ਮਤਲਬ ਕਾਲਾ ਮਤਲਬ ਜਿਹੜੀ ਚੀਜ਼ ਤੁਹਾਨੂੰ ਕਾਲਾ ਇੱਥੇ ਮਿਲਦੀ ਹੈ ਨਾ, ਤੁਸੀਂ ਆਂਦੇ ਜੀ ਬਲੈਕ ਹੋ ਕੇ ਆਈ ਹੈ, ਇੰਜੀ ਗੱਲ। ਜਿਵੇਂ ਚਮਨ ਤੋਂ ਬੰਦੇ ਨੇ ਗੱਡੀਆਂ ਹੁੰਦੀਆਂ ਨੇ ਟੈਕਸ ਤੋਂ ਬਗੈਰ ਦੇ ਆ ਬਾੜਿਓਂ ਲੋਕ ਲਿਆਉਂਦੇ ਨੇ ਸੌਦਾ। ਬਿਲਕੁਲ ਜੀ ਇਹ ਹਿਸਾਬ ਤਾਂ ਬਲੈਕ ਫਰਾਈਡੇ ਦਾ ਸਰ। ਬਲੈਕ ਫਰਾਈਡੇ ਉਹ ਜਿਹੜੇ ਖਾਸ ਤੌਰ ਤੇ ਜਰਮਨ ਦੇ ਵਿੱਚ ਮੈਂ ਰਹਿ ਰਿਹਾ, ਤੁਸੀਂ ਮੈਨੂੰ ਪਤਾ ਨਾ ਯੂਰਪੀਅਨ ਵੀ ਇੰਜੀ ਕਰਦੇ ਨੇ। ਉਹਨਾਂ ਦਾ ਜਦੋਂ ਵੀ ਕੋਈ ਮਜ਼ਹਬੀ ਦਿਨ ਜਾਂ ਕੋਈ ਵੀ ਖੁਸ਼ੀ ਵਾਲਾ ਦਿਨ ਆਉਣਾ ਹੁੰਦਾ ਨਾ, ਉਸ ਤੋਂ ਪਹਿਲੋਂ ਜਿਹੜਾ ਜੁਮਾ ਹੁੰਦਾ ਨਾ ਉਹਨੂੰ ਬਲੈਕ ਫਰਾਈਡੇ ਦਾ ਨਾਂ ਦੇ ਕੇ ਤੇ ਜਿੰਨੀਆਂ ਵੀ ਖਰੀਦੋ ਫਰੋਖਤ ਕਰਨ ਵਾਲੀਆਂ ਚੀਜ਼ਾਂ ਨੇ ਨਾ ਉਹਨਾਂ ਦੀ ਪ੍ਰਾਈਸ ਥੱਲੇ ਲੈ ਆਉਂਦੇ ਨੇ, ਠੀਕ ਹੈ ਜੀ। ਜਿਹਨੂੰ ਤੁਸੀਂ ਆਂਦੇ ਸੇਲ ਜਾਂ ਜੇ ਤੁਸੀਂ ਉਹਨੂੰ ਅੰਗੇ ਬੋਟ ਆਂਦੇ ਨੇ, ਯਾਨੀ ਕਿ ਮਿਸਾਲ ਤੌਰ 'ਤੇ ਜਿਹੜੀ ਇਲੈਕਟ੍ਰੋਨਿਕਸ ਚੀਜ਼ਾਂ ਨੇ ਨਾ ਇਹਨਾਂ ਦੀ ਜ਼ਿਆਦਾਤਰ ਜਿਹੜੀ ਹੈ ਨਾ ਉਹ ਖਰੀਦੋ ਫਰੋਖਤ ਹੁੰਦੀ ਹੈ। ਜੇ ਫਰਿੱਜ ਦੀ ਕੀਮਤ ਹੈ ਨਾ 700 ਯੂਰੋ, ਬਲੈਕ ਫਰਾਈਡੇ ਵਾਲੇ ਦਿਨ ਉਹਦੀ ਕੀਮਤ ਰਹਿ ਜਾਣੀ 500 ਯੂਰੋ, ਦਿਲ ਕਰੇ 400 ਯੂਰੋ ਰਹਿ ਜਾਏ, ਸਮਝ ਲਈ ਕਿ ਨਹੀਂ। ਤੇ ਜਿਹੜੇ ਟੈਲੀਵਿਜ਼ਨ ਦੀ ਕੀਮਤ ਤੇ ਜਨਾਬੇ ਵਾਲਾ 1000 ਯੂਰੋ ਤੇ ਉਹਦੀ 700 ਰਹਿ ਜਾਏਗੀ, 600 ਰਹਿ ਜਾਏਗੀ। 300 ਯੂਰੋ ਘੱਟ ਕਰਕੇ ਬਲੈਕ ਫਰਾਈਡੇ ਦਾ ਨਾਂ ਦੇ ਕੇ, ਸਮਝ ਲਈ ਕਿ ਨਹੀਂ, ਉਹ ਆਮ ਲੋਕਾਂ ਨੂੰ ਉਹ ਦਿੰਦੇ ਨੇ, ਸਹੂਲਤਾਂ ਦਿੰਦੇ ਨੇ। ਤੇ ਹਰ ਜਿਹੜਾ ਮਿਡਲ ਕਲਾਸ ਫੈਮਿਲੀ ਦਾ ਬੰਦਾ, ਹਰ ਬੰਦੇ ਦੀ ਖਾਹਿਸ਼ ਹੁੰਦੀ ਹੈ ਕਿ ਮੈਂ ਖਰੀਦੋ ਫਰੋਖਤ ਜਿਹੜੀ ਘਰ ਦੀ ਕਰਨੀ ਹੈ ਨਾ ਮੇਨ ਚੀਜ਼ਾਂ ਉਹ ਬਲੈਕ ਫਰਾਈਡੇ ਤੇ ਕਰਾਂ। ਮੈਨੂੰ ਤੁਸੀਂ ਦੱਸੋ ਬਈ ਇੱਕ ਜਿਹੜਾ ਤਾਜਰ ਬੰਦਾ ਵੇ, ਸਮਝ ਲੱਗੀ ਜਾਂ ਦੀ ਮਾਰਕੀਟ ਤੇ ਦੁਕਾਨ ਹੈ ਤੇ ਉਹ ਜਨਾਬੇ ਵਾਲਾ ਨਾਰਮਲ ਦਿਨਾਂ ਦੇ ਵਿੱਚ ਉਹ ਇੱਕ ਚੀਜ਼ 100 ਦੀ ਵੇਚਣ ਦੀ ਆਵੇ ਤੇ ਬਲੈਕ ਫਰਾਈਡੇ ਵਾਲੇ ਦਿਨ ਆ ਕੇ ਉਹ 60 ਰੁਪਏ ਦੀ ਵੇਚਦਾ ਜਾਂ 50 ਦੀ ਵੇਚਦਾ, ਇਹ ਬੁਰੀ ਗੱਲ ਹੈ? ਨਹੀਂ ਨਹੀਂ ਇਹ ਬੁਰੀ ਗੱਲ ਹੈ। ਬਲੈਕ ਫਰਾਈਡੇ ਕੋਈ ਬੁਰੀ ਨਹੀਂ ਹੈ, ਸਿਰਫ ਆਪਣੇ ਜ਼ਿਹਨਾਂ ਨੂੰ ਵਾਸ਼ ਕਰੋ। ਕੁਛ ਪਾਕਿਸਤਾਨੀ ਇਹ ਜਿਹੜਾ ਤੰਗ ਨਜ਼ਰੀਆ ਲੋਕ ਨੇ ਨਾ, ਇਹਨੇ ਉਹਨਾਂ ਦਾ ਗਲਤ ਮਤਲਬ ਲਿਆ, ਉਹ ਬਿਲਕੁਲ ਇਹਦਾ ਸਹੀ ਮਤਲਬ ਹੈ। ਸਮਝ ਬਲੈਕ ਫਰਾਈਡੇ ਵਾਲੇ ਦਿਨ ਟੈਕਸ ਮਾਫ ਕਰਕੇ ਤੇ ਬਿਲਕੁਲ ਥੱਲੇ ਪ੍ਰਾਈਸ ਲੈ ਆਉਂਦੇ ਨੇ ਤੇ ਆਮ ਬੰਦੇ ਨੂੰ ਫਾਇਦਾ ਹੁੰਦਾ। ਮੈਂ ਆਪਣਾ ਤੁਹਾਨੂੰ ਦੱਸਣਾ ਵਾ, ਮੈਨੂੰ ਆਪਣਾ ਮਤਲਬ 100-200 ਯੂਰੋ ਇੱਕ ਚੀਜ਼ 'ਚੋਂ ਬਚ ਜਾਂਦਾ ਤੇ ਉਹ ਮੈਂ ਆਪਣੇ ਪੁੱਤਰ ਵਾਸਤੇ ਕੋਈ ਟੋਏ ਲੈ ਲਿਆ, ਕੋਈ ਇੰਜੋਇਮੈਂਟ ਉਹਨਾਂ ਕਰ ਲਈ, ਬਾਹਰ ਚਲੇ ਗਏ ਉਰਾਂ ਪਰਾਂ, ਉਹਨੂੰ ਜ਼ੂ ਲੈ ਗਏ। ਤੇ ਇਹ ਚੰਗੀ ਗੱਲ ਹੈ ਕਿ ਮਾੜੀ ਗੱਲ ਹੈ? ਨਹੀਂ ਤੇ ਸਾਡੇ ਇੱਥੇ ਜਨਾਬ ਸ਼ਕੀਲ ਸਾਹਿਬ ਰਮਜ਼ਾਨ ਦੇ ਵਿੱਚ, ਕਿਉਂਕਿ ਸਾਨੂੰ ਬੜੀ ਖੁਸ਼ੀ ਹੁੰਦੀ ਹੈ, 24 ਘੰਟੇ ਇਬਾਦਤ ਹੁੰਦੀ ਹੈ, ਅਸੀਂ ਮੁਸਲਮਾਨ ਆ ਅਲਹਮਦੁਲਿਲਾ। ਤੇ ਰਮਜ਼ਾਨ ਦੇ ਵਿੱਚ ਜਿਹੜੇ ਵੀ ਤੁਸੀਂ ਬਾਜ਼ਾਰ ਚਲ ਜਾਵੋ, ਕੱਪੜਾ ਲੈ ਲਓ, ਸਬਜ਼ੀ ਲੈ ਲਓ, ਦਾਲਾਂ ਲੈ ਲਓ, ਤੇ ਉਹ ਜਨਾਬ ਅੱਜ ਹਵਾ 'ਚ ਤਲਵਾਰਾਂ ਮਾਰਦੇ ਨੇ, ਅੱਗ ਲਾ ਦਿੰਦੇ ਨੇ, ਏਡੀ ਮਹਿੰਗੀ ਹਰ ਚੀਜ਼ ਕਰ ਦਿੰਦੇ ਨੇ। ਹਾਲਾਂਕਿ ਚਾਹੀਦਾ ਇਹਨਾਂ ਨੂੰ ਜਿਵੇਂ ਤੁਸੀਂ ਦੱਸਿਆ ਕਿ ਹਾਫ ਪ੍ਰਾਈਸ ਤੇ ਦੇਣਾ, ਲੇਕਿਨ ਇੱਥੇ ਕੋਈ ਕਾਨੂੰਨ ਨਹੀਂ, ਕੋਈ ਪੁੱਛਣ ਵਾਲੀ। ਇਹ ਇੰਤਜ਼ਾਮੀਆਂ ਦੀ ਨਾਕਾਮੀ ਹੈ ਜਾਂ ਗੌਰਮੈਂਟ ਦੀ ਨਾਕਾਮੀ ਜਾਂ ਕਿ ਇਹ ਤਾਜਰ ਖੁਦ ਹੀ ਆਪਣੀ ਮਰਜ਼ੀ ਦੇ ਰੇਟ ਲਾਉਂਦੇ ਨੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉੱਥੇ ਵੀ ਇਸ ਤਰ੍ਹਾਂ ਹੁੰਦਾ ਰਮਜ਼ਾਨ ਦੇ ਵਿੱਚ? ਨਹੀਂ ਇਰਫਾਨ ਸਾਹਿਬ, ਬਿਲਕੁਲ ਉੱਥੇ ਨਹੀਂ ਹੁੰਦਾ ਇਹ ਨਾ। ਅਸਲ ਦੇ ਵਿੱਚ ਨਾ ਮੈਂ ਤੁਹਾਨੂੰ ਗੱਲ ਦੱਸਣਾ ਵਾ, ਇਹ ਜਿਹੜਾ ਸਿਸਟਮ ਹੈ ਨਾ ਮੈਂ ਪੂਰੀ ਦੁਨੀਆ ਦਾ ਵੇਖਿਆ ਵੇ। ਤੁਸੀਂ ਵੀ ਮਾਸ਼ਾਅੱਲਾ ਅਰਬਾਂ 'ਚ ਵੀ ਜ਼ਿੰਦਗੀ ਗੁਜ਼ਾਰੀ, ਉਹਨਾਂ ਦੀ ਲਾਈਫ ਵੇਖੋ, ਇਹਨਾਂ ਦੀ ਚੈੱਕ ਕਰੋ, ਇਹਨਾਂ ਦੀ ਅਸਲ ਦੇ ਵਿੱਚ ਮੈਂ ਸਰ ਜੀ ਤੁਹਾਨੂੰ ਟੂ ਦਾ ਪੁਆਇੰਟ ਗੱਲ ਇਹ ਦੱਸਾਂਗਾ ਕਿ ਨਾਰਮਲ ਦਿਨਾਂ ਦੇ ਅੰਦਰ, ਠੀਕ ਹੈ ਨਾ, ਇੱਕ ਚੀਜ਼ ਦੀ ਕੀਮਤ ਅਗਰ 50 ਰੁਪਏ ਵੇ ਤੇ ਜਦੋਂ ਕੋਈ ਸਾਡਾ ਮਜ਼ਹਬੀ ਦਿਨ ਆਵੇ, ਈਦ ਆ ਜੇ, ਸ਼ਬਰਾਤ ਆ ਜੇ ਜਾਂ ਇੰਜ, ਤੇ ਉਹਦੀ ਕੀਮਤ 60 ਰੁਪਏ ਕਰ ਦੇਣ ਨਾ ਜਾਂ 70 ਰੁਪਏ ਕਰ ਦੇਣ, ਉਹ ਜਿਹੜੇ 20 ਰੁਪਏ ਜੇ ਨਾ ਉਹ ਹਰਾਮ ਜੇ, ਹਰਾਮ ਜੇ, ਹਰਾਮ ਜੇ।
ਉਹ ਜਾਇਜ਼ ਨਹੀਂ ਜੇ। ਇਹ ਗੱਲ ਮੇਰੀ ਯਾਦ ਰੱਖਿਆ ਜੀ। ਇਹ ਫਾਰਮੂਲਾ ਉਹਨਾਂ ਗੋਰਿਆਂ ਨੇ ਅਪਣਾ ਲਿਆ ਹੈ। ਉਹ ਨਹੀਂ ਇੰਜ ਕਰਦੇ। ਉਹ ਕਹਿੰਦੇ ਨੇ ਕਿਉਂ ਵਜ੍ਹਾ ਸਾਡੇ ਇਸਲਾਮ ਨੇ ਵੀ ਇਹੀ ਸਾਨੂੰ ਦੱਸਿਆ ਹੈ ਕਿ ਜੀ ਕੋਈ ਇਸਲਾਮੀ ਤਿਉਹਾਰ ਦਾ ਤੁਸੀਂ ਨਜਾਇਜ਼ ਫਾਇਦਾ ਚੁੱਕ ਕੇ ਤੇ ਤੁਸੀਂ ਪ੍ਰਾਈਸ ਅਪ ਕਰ ਦਿਓ। ਸਮਝ ਲਈ ਕਿ ਨਹੀਂ? ਇਹ ਚੰਗੀ ਗੱਲ ਨਹੀਂ। ਆਮ ਬੰਦਾ ਜਿਹੜਾ ਆਮ ਨਾਰਮਲ ਮੁਸਲਮਾਨ ਯਾਰ ਰਮਜ਼ਾਨ ਦੇ ਵਿੱਚ ਜਿਹੜਾ ਰੋਜ਼ੇ ਰੱਖਦਾ ਗਰੀਬ ਆਦਮੀ, ਠੀਕ ਹੈ ਨਾ, ਹੁਣ ਤੁਹਾਨੂੰ ਖਰਬੂਜੇ ਮਿਲਦੇ ਨੇ 150 ਰੁਪਏ ਕਿਲੋ ਤੇ ਉਦੋਂ ਤੁਹਾਨੂੰ ਮਿਲਣਗੇ 200 ਰੁਪਏ। ਇਹ ਚੰਗੀ ਗੱਲ। ਇਹ 50 ਰੁਪਏ ਹਰਾਮ ਨੇ। ਜਿਹੜਾ ਬੰਦਾ ਵੀ ਵੇਚਦਾ ਪਿਆ ਵੇ ਜੋ ਇਹ ਹੋ ਜਾਂਦੇ ਨਹੀਂ ਜੇ ਤੇ ਇੱਥੇ ਜਿਹੜਾ ਗੋਸ਼ਤ ਕਰਦੇ ਨੇ ਛੋਟੀ ਇਤਰੀ ਲੋ ਆਉਂਦੇ ਨੇ ਲੈਣਾ ਤੇ ਲਓ। ਹੁਣ 700 ਦਾ ਤੇ 800 ਰੁਪਏ ਠੋਕਿਆ ਹੁੰਦਾ, ਕੋਈ 900 1000 ਵੀ ਦਿੰਦੇ ਨੇ। ਤੇ ਇਹ ਸਰ ਜੀ ਮੈਂ ਤੁਹਾਨੂੰ ਯਕੀਨ ਨਹੀਂ ਕਰਕੇ ਮੈਂ ਸੀਰੀਅਸਲੀ ਮੈਂ ਤੁਹਾਨੂੰ ਇਹ ਗੱਲ ਦੱਸਣਾ, ਅਗਰ ਇਹ ਪੁਰਾਣਾ ਦੌਰ ਹੁੰਦਾ ਇਸਲਾਮ ਦਾ, ਇਹਨਾਂ ਸਾਰਿਆਂ ਦੇ ਹੱਥ ਵੱਡੇ ਜਾਣੇ ਸਨ, ਧੌਣਾ ਇਹਨਾਂ ਦੀਆਂ ਲੈ ਜਾਣੀਆਂ ਹਨ। ਇਹ ਹਰਾਮ ਹੈ। ਕਿਉਂ ਹਰਾਮ ਖਾਂਦੇ ਜੇ ਯਾਰ? ਮੈਂ ਤਾਂ ਇੱਕ ਰਕਸ਼ੇ ਵਾਲੇ ਨੂੰ ਵੀ ਕਹਾਂਗਾ, ਜੇ ਆ ਨਾਰਮਲ ਦਿਨਾਂ ਦੇ ਵਿੱਚ ਇੱਕ ਯਾਨੀ ਕਿ ਡਿਸਟੈਂਸ ਦਾ ਉਹ ਜਿਹੜਾ ਕਿਰਾਇਆ ਜਿਹੜਾ ਉਹਦਾ 50 ਰੁਪਏ ਲੈਂਦੇ ਆ ਨਾ, ਉਹ ਨਹੀਂ ਰੱਖੇ। ਈਦ ਦਾ ਕਰਕੇ ਅਗਰ ਉਹ 10 ਰੁਪਏ ਲਏਗਾ ਨਾ, ਉਹ ਸਵਾਰੀ ਨੂੰ ਕਹੇਗਾ ਕਿ ਮੈਂ 10 ਲੈਣੇ ਨਹੀਂ ਈਦ ਦਾ ਕਰਕੇ। ਇਹ 10 ਰੁਪਏ ਹਰਾਮ ਜੇ, ਬਚ ਜਾਓ। ਇਹ ਵੱਡੀ ਵੱਡੀ ਦਾੜੀ ਰੱਖ ਕੇ ਵੇਚਾਂ ਜਾਂ ਉਂਗਲਾਂ ਮਾਰਦੇ ਨੇ। ਸਮਝ ਲਈ ਕਿ ਨਹੀਂ? ਬਗਲਾਂ ਤੇ ਜਿਹੜਾ ਹਰਾਮ ਹਲਾਲ ਦੀ ਪਹਿਚਾਣ। ਸਰ ਜੀ ਉੱਥੇ ਗੋਰੇ ਜਿਹੜੇ ਨੇ ਉਹ ਬਿਲਕੁਲ ਨਹੀਂ ਇੰਜ ਹੋਣ ਦਿੰਦੇ। ਉਹਨਾਂ ਦੀ ਹਕੂਮਤ ਬਿਲਕੁਲ ਕੰਟਰੋਲ ਕਰਦੀ। ਜਦੋਂ ਉਹਨਾਂ ਦਾ ਮਜ਼ਹਬੀ ਦਿਨ ਹੁੰਦਾ, ਮੈਂ ਉੱਥੇ ਰਹਿਣਾ ਸਰ ਜੀ, ਜਾਂ ਕ੍ਰਿਸਮਸ ਦਾ ਟਾਈਮ ਆ ਗਿਆ ਜਾਂ ਉਹਨਾਂ ਦਾ ਮਤਲਬ ਹੈ ਕਿ ਈਸਟਰ ਉਹਨਾਂ ਦਾ ਚੱਲ ਪੈਣਾ ਸਰ ਜੀ, ਚੀਜ਼ਾਂ ਦੀ ਕੀਮਤਾਂ ਥੱਲੇ। ਯਕੀਨ ਕਰਕੇ ਥੱਲੇ। ਕ੍ਰਿਸਮਸ ਦੇ ਹਵਾਲੇ ਨਾਲ ਗੱਲ ਕਰ ਲਈ, ਕਿਉਂਕਿ ਬਹੁਤ ਜ਼ਿਆਦਾ ਲੋਕ ਆਂਦੇ ਨੇ ਜੀ ਕ੍ਰਿਸਮਸ ਮਨਾਉਂਦੇ ਨੇ ਈਸਾਈ ਜਿੰਨੇ ਵੀ ਗੋਰੇ ਨੇ। ਤੇ ਜਿਵੇਂ ਕਿ ਤੁਸੀਂ ਦੱਸਦੇ ਹੋ ਸਾਡੇ ਇੱਥੇ ਰਮਜ਼ਾਨ ਦੀ ਅਸੀਂ ਖੁਸ਼ੀ ਮਨਾਉਂਦੇ ਆ ਆਉਣ ਦੀ, ਤੇ ਅਸੀਂ ਹਰ ਸ਼ੇ ਸਾਡੇ ਉਹ ਕ੍ਰਿਸਮਸ ਤੇ ਉਹਨਾਂ ਦਾ ਕੀ ਤਰੀਕਾ ਕਾਰ ਹੈ, ਉਹ ਵੀ ਸ਼ਾਮਾਂ ਇਸ ਤਰ੍ਹਾਂ ਮਹਿੰਗੀਆਂ ਕਰਦੇ ਨੇ ਜਿਵੇਂ ਕਿ ਸਾਡੇ ਇੱਥੇ ਵਿਕਦੀਆਂ ਨੇ ਛੋਟੀ ਤੇ। ਨਾ ਜੀ ਨਾ, ਮੈਂ ਇਰਫਾਨ ਸਾਹਿਬ ਤੁਹਾਨੂੰ ਸਭ ਤੋਂ ਪਹਿਲਾਂ ਇਹ ਦੱਸਿਆ ਵੇ, ਇਹ ਜਿਹੜਾ ਫਾਰਮੂਲਾ ਹੈ ਨਾ, ਆ ਸਿਰਫ ਆ ਪਾਕਿਸਤਾਨ 2-4 ਜਿਹੜੇ ਆ ਗਰੀਬ ਮੁਲਕ ਨੇ, ਮੈਂ ਤੁਹਾਨੂੰ ਕੀ ਆਖਾਂ, ਤੰਗ ਨਜ਼ਰੀਏ ਵਾਲੇ ਲੋਕ ਨੇ, ਤਹਿਕੀਕ ਨਹੀਂ ਕਰਦੇ। ਇਹ ਬਸ ਆਪਣੇ ਆਪ ਨੂੰ ਸਮਝਦੇ ਨੇ ਕਿ ਅਸੀਂ ਬੜਾ ਮੁਨਾਫਾਖੋਰ ਹੋ ਗਏ ਹਾਂ ਤੇ ਇਹੀ ਇੰਜ ਕਰਦੇ ਨੇ। ਯੂਰਪ ਦੇ ਵਿੱਚ ਇੰਜ ਨਹੀਂ ਹੁੰਦਾ। ਜਦੋਂ ਵੀ ਉਹਨਾਂ ਦਾ ਮਜ਼ਹਬੀ ਤਿਉਹਾਰ ਖਾਸ ਤੌਰ ਦੇ ਉੱਤੇ ਜਦੋਂ ਕ੍ਰਿਸਮਸ ਹੁੰਦੀ ਹੈ ਸਰ ਜੀ, ਉੱਥੇ ਕੀਮਤਾਂ ਦੀ ਉੱਥੇ ਚੀਜ਼ਾਂ ਦੀ ਕੀਮਤ ਅੱਧੀ ਚਲੀ ਜਾਂਦੀ ਹੈ। ਮੈਂ ਖੁਦ ਉੱਥੇ ਰਹਿਣਾ ਸੀ, ਖੁਦ ਚੀਜ਼ਾਂ ਖਰੀਦਣਾ, ਜੁੱਤੀ ਕੱਪੜੇ ਹਰ ਚੀਜ਼ ਸਸਤਾ ਹੋ ਜਾਂਦਾ ਵੇ। ਉਹ ਆਪਣੇ ਮਜ਼ਹਬ ਦਾ ਉਹ ਕਦਰ ਕਰਦੇ ਨੇ। ਸਮਝ ਲਈ? ਇਹ ਅਸੀਂ ਔਰ ਅਰਬਾਂ ਜਾ ਕੇ ਦੇਖ ਲਓ, ਉਹ ਵੀ ਕਦਰ ਕਰਦੇ ਨੇ। ਸਿਰਫ ਆ ਜਿਹੜੇ ਇੱਥੇ ਬਰਰੇ ਸਗੀਰ ਦੇ 2-4 ਮੁਸਲਮਾਨ ਵੱਡੇ ਬਣੇ ਪਏ ਨੇ ਤਾਜਰ, ਸਮਝ ਲਈ ਕਿ ਨਹੀਂ? ਇਹ ਸਾਰੇ ਹਰਾਮ ਖਾਂਦੇ ਨੇ। ਇਹ ਜਿਹੜਾ ਮਜ਼ਹਬੀ ਤਿਉਹਾਰ ਨੂੰ, ਕੁਰਬਾਨੀ ਨੂੰ ਲੈ ਕੇ ਤੇ ਚੀਜ਼ਾਂ ਨੂੰ ਉੱਤੇ ਕਰ ਦੇਣਾ, ਸਮਝ ਲੈ, ਵੱਡੀ ਈਦ ਆ ਗਈ ਸੇਮੀਆਂ ਦੀ ਕੀਮਤ ਉੱਤੇ, ਨਾਰਮਲ ਦਿਨਾਂ ਉੱਤੇ ਕਰ ਦੇਣਾ, ਉੱਤੇ ਕਰ ਦੇਣਾ, ਇਹ ਸਭ ਹਰਾਮ ਖਾਂਦੇ ਨੇ। ਇਹ ਕੋਈ ਜਾਇਜ਼ ਨਹੀਂ। ਉਹ ਉੱਥੇ ਨਹੀਂ ਇੰਜ ਹੁੰਦਾ ਹੈਗਾ। ਉੱਥੇ ਹਜ਼ਰਤ ਉਮਰ ਦਾ ਕਾਨੂੰਨ ਸੀ, ਉੱਥੇ ਉਹ ਕਾਨੂੰਨ ਚੱਲਦਾ ਹੈ। ਸਮਝ ਲਈ ਕਿ ਨਹੀਂ? ਇਹਨਾਂ ਨੇ ਆਪਣੇ ਕੋਲ ਟਕਸਲੇ ਠੋਕੇ ਨੇ। ਇਹ ਆਂਦੇ ਨੇ ਆ ਸੁਨੀਆਂ ਦੀ ਮਸਜਿਦ, ਆ ਭਾਬੀਆਂ ਦੀ ਮਸਜਿਦ, ਆ ਫਲਾਣੇ ਦੀ ਮਸਜਿਦ। ਮਸਜਿਦਾਂ ਦੀ ਗੱਲ ਕਰ ਲਈਏ ਸਰ, ਇੱਕ ਮਿੰਟ ਸਰ, ਉੱਥੇ ਜਿਹੜੀ ਮਸਜਿਦ ਅੱਲਾ ਦਾ ਘਰ ਹੈ, ਇੱਥੇ ਕੋਈ ਅੱਲਾ ਦਾ ਘਰ ਨਹੀਂ ਹੈਗਾ। ਮੈਂ ਖੁਦ ਬਾਹਰੋਂ ਮੈਂ ਖੁਦ ਆ ਕੇ ਇੱਥੇ ਵੇਖਿਆ। ਮੱਕੇ ਵੀ ਜਾਂਦੇ ਆ ਤੇ ਸਾਰੇ ਜਿੰਨੇ ਵੀ ਫਿਰਕੇ ਨੇ ਸਾਰੇ ਉੱਥੇ ਅੱਲਾ ਦੇ ਘਰ ਜਾਂਦੇ ਨੇ। ਪੂਰੇ ਯੂਰਪ ਦੇ ਵਿੱਚ ਮਸਜਿਦ ਅੱਲਾ ਦਾ ਘਰ ਹੈ। ਉੱਥੇ ਅਫਰੀਕੀ ਵੀ ਇਕੱਠਾ ਨਮਾਜ਼ ਪੜ੍ਹਦੇ, ਪਾਕਿਸਤਾਨੀ ਵੀ ਇਕੱਠੇ ਪੜ੍ਹਦੇ ਨੇ, ਸੀਰੀਅਨ ਵੀ ਇਕੱਠੇ ਪੜ੍ਹਦੇ ਨੇ, ਇੰਡੋਨੇਸ਼ੀਅਨ ਵੀ ਇਕੱਠੇ ਪੜ੍ਹਦੇ ਨੇ, ਅਰਬੀ ਵੀ, ਲਿਬਨਾਨੀ ਵੀ, ਤੁਰਕੀ ਵੀ, ਸਾਰੇ ਅਸੀਂ ਇਕੱਠੇ ਰਲ ਮਿਲ ਕੇ ਪੜ੍ਹਨੇ ਆ। ਅਸੀਂ ਮਸਜਿਦ ਕੀ ਨੇ? ਮਸਜਿਦ ਅੱਲਾ ਦਾ ਘਰ ਹੈ। ਇੱਥੇ ਤੁਸੀਂ ਕੀ ਆਂਦੇ ਜੀ? ਉਹ ਭਾਬੀਆਂ ਦੀ ਮਸਜਿਦ, ਆ ਸੁਨੀਆਂ ਦੀ ਮਸਜਿਦ, ਇੱਥੇ ਇੰਨੇ ਵੇ ਜੁਮਾ, ਇੱਥੇ ਇੰਨੇ ਵੇ। ਯਾਰ ਤੁਸੀਂ ਇਸਲਾਮ ਨੂੰ ਕੀ ਮਜ਼ਾਕ ਬਣਾਇਆ? ਤੁਸੀਂ ਨਫ਼ਰਤ ਖਤਮ ਕਰੋ ਯਾਰ, ਪਿਆਰ ਮੁਹੱਬਤ ਨਾਲ ਰਹੋ। ਸਾਊਦੀ ਅਰਬ ਦੇ ਵਿੱਚ ਜਿਹੜਾ ਹੈ ਨਾ ਜੁਮਾ ਖੁਤਬਾ ਜਿਹੜਾ ਉਹ ਮੈਸੇਜ ਹੁੰਦਾ ਸਾਰੀਆਂ ਮਸਜਿਦਾਂ ਦੀ ਇੱਕ ਹੀ ਹੁੰਦਾ ਤਕਰੀਬਨ ਇੱਕ ਸ਼ਹਿਰ ਦੇ ਵਿੱਚ। ਤੇ ਜਿਹੜੇ ਉੱਥੇ ਇਮਾਮ ਮਸਜਿਦ ਨੇ ਉਹ ਸਾਡੇ ਪਾਕਿਸਤਾਨੀ ਨੇ ਜ਼ਿਆਦਾਤਰ ਜਰਮਨ ਦੇ ਵਿੱਚ। ਸਰ ਜੀ ਪਾਕਿਸਤਾਨੀ ਵੀ ਹੈ ਨੇ, ਠੀਕ ਹੈ ਨਾ। ਤੁਰਕੀ ਮੈਂ ਹੁਣ ਜਿਹੜੀ ਮੇਰੇ ਲਾਗੇ ਮਸਜਿਦ ਉਹਦੇ ਤੁਰਕੀ ਇਮਾਮ ਤੁਰਕੀ, ਯਕੀਨ ਕਰਕੇ ਮੈਨੂੰ ਕਿਸੇ ਫਿਰਕਾ ਫਿਰਕੀਅਤ ਦੀ ਗੱਲ ਨਹੀਂ ਹੁੰਦੀ ਉੱਥੇ। ਕੁਰਾਨ ਔਰ ਹਦੀਸ ਦੀ ਗੱਲ ਹੁੰਦੀ ਹੈ। ਔਰ ਜੁਮਾ ਪੜ੍ਹਨ ਜਾਣਾ ਉਹ ਸਾਰਿਆਂ ਵਾਸਤੇ ਬਰਾਬਰ। ਔਰ ਮੈਂ ਤੁਹਾਨੂੰ ਇਰਫਾਨ ਸਾਹਿਬ ਮਸਜਿਦ ਦੀ ਗੱਲ ਦੱਸਣਾ, ਇੱਥੇ ਲੋਕੀ ਜਿਹੜੇ ਨਿੱਕੀ ਨਿੱਕੀ ਗੱਲ ਤੇ ਫਤਵੇ ਲਾ ਦਿੰਦੇ ਨੇ। ਜਰਮਨੀ ਦੇ ਅੰਦਰ ਚੌਧਰੀ ਸਾਹਿਬ, ਅਗਰ ਤੁਸੀਂ 300 ਮੀਟਰ 500 ਮੀਟਰ ਇੱਥੋਂ ਚੱਲਦੇ ਜੇ ਨਾ, ਕਾਬੇ ਦੀ ਡਾਇਰੈਕਸ਼ਨ ਚੇਂਜ ਹੋ ਜਾਂਦੀ ਹੈ। ਤੁਹਾਨੂੰ ਤੇ ਮੌਜਾਂ ਲੱਗੀਆਂ ਨੇ, ਤੁਹਾਡੇ ਤੇ ਬੱਚੇ ਨੂੰ ਪਤਾ ਕਾਬਾ ਇਧਰ ਨੂੰ ਮੂੰਹ ਤੁਸੀਂ ਕਰ ਲੈਂਦੇ, ਸਾਨੂੰ ਉੱਥੇ ਕੋਈ ਨਹੀਂ ਪਤਾ ਲੱਗਦਾ। ਉਹ ਫਿਰ ਐਪ ਕੱਢ ਕੇ ਮੋਬਾਈਲ ਤੇ ਉਹਦੇ ਉੱਤੇ ਚੈੱਕ ਕਰੀ ਜਾਵੇ ਕਾਬੇ ਦੀ ਡਾਇਰੈਕਸ਼ਨ। ਤੁਹਾਨੂੰ ਤਾਂ ਇਹਨਾਂ ਅੱਲਾ ਦੀਆਂ ਨੇਮਤਾਂ ਨੇ ਤੁਹਾਡੇ ਕੋਲ। ਸਾਡੇ ਤੋਂ ਤੁਸੀਂ ਫਤਵਾ ਹੁਣ ਮਿਸਾਲ ਤੌਰ ਤੇ ਮੈਂ ਖੁਦ ਬਜ਼ਾਤੇ ਖੁਦ, ਹੁਣ ਕਈ ਬੰਦੇ ਬੁਰਾ, ਮੈਂ ਖੁਦ ਕਈ ਦਾ ਨਮਾਜ਼ ਪੜ੍ਹ ਲਈਏ ਤੇ ਬਾਅਦ ਚੋਂ ਕਈ ਬਾਬਾ ਦੇਰ ਬਾਅਦ ਉਹ ਮੋਬਾਈਲ ਦਾ ਆਇਆ ਤੇ ਚੈੱਕ ਕੀਤਾ ਤੇ ਪਤਾ ਲੱਗਾ ਜੀ ਇਧਰ ਨੂੰ ਕਾਬਾ ਹੈ ਨਹੀਂ ਸੀ। ਹੁਣ ਉਹ ਧੌਣ ਲਾ ਦੋ, ਸਮਝ ਲਈ। ਅਗਲੀ ਗੱਲ ਤੇ ਕੋਈ ਨਹੀਂ। ਉਹ ਅੱਲਾ ਦੀ ਕਸਮ ਇੱਥੇ ਦਿਲੋਂ ਬਾਤ ਕਰੋ, ਦਿਲੋਂ ਮੁਸਲਮਾਨ ਬਣੋ, ਨਫ਼ਰਤ ਵਾਲੇ ਮੁਸਲਮਾਨ ਨਾ ਬਣੋ। ਕੀ ਕਰਦੇ ਪਏ ਜੀ? ਅੱਗੋਂ ਰੋਜ਼ੇ ਆਉਂਦੇ ਨੇ, ਗਰੀਬ ਬੰਦਾ ਜਨਾਬੇ ਵਾਲਾ, ਨਾ ਉਹਨੂੰ ਆਟਾ ਚੱਜਦਾ ਮਿਲਣਾ, ਨਾ ਉਹਨੂੰ ਚੀਨੀ, ਨਾ ਘਿਓ, ਉਹਨੂੰ ਮਾਰਨਾ ਜੀ। ਇਹਨੂੰ ਸਲਾਮ ਆਂਦੇ ਜੀ, ਇਹਨੂੰ ਸਲਾਮ ਆਂਦੇ ਜੀ। ਇਹ ਕੀ ਕਰਦੇ ਪਏ? ਇਹ ਹਰਾਮ ਕਰਦੇ ਪਏ ਜੀ। ਸਾਰੇ ਜੁੱਤੀ ਲੈ ਸਕਦਾ ਨਾ ਕੱਪੜਾ ਲੈ ਸਕਦਾ ਮੋਇਆਂ ਦੀ ਮੰਡੀ ਚੋਂ। ਅੱਛਾ, ਉੱਥੇ ਜਿਹੜੇ ਮੁਸਲਮਾਨ ਨੇ ਸਾਡੇ, ਉੱਥੇ ਵੀ ਮੁਸਲਮਾਨ ਮਾਰਕੀਟਾਂ ਨੇ, ਉਹ ਚੌਧਰੀ ਸਾਹਿਬ ਈਦ ਆਉਂਦੀ ਉਹ ਵੀ ਕੀਮਤਾਂ ਥੱਲੇ ਕਰਦੇ ਨੇ ਮੁਸਲਮਾਨ ਵੀ ਉੱਥੇ। ਤੁਰਕੀ ਤੇ ਬਹੁਤ ਜ਼ਿਆਦਾ ਨੇ ਸਰ ਜੀ, ਉਹ ਵੀ ਅੰਗੇ ਵੋਟ ਲਾ ਦਿੰਦੇ ਨੇ, ਯਕੀਨ ਕਰਕੇ ਮੈਨੂੰ।
ਮੈਂ ਹੁਣ ਜਿਸ ਕੰਪਨੀ ਕੰਮ ਕਰਨਾ ਉਹ ਤੁਰਕੀ ਉਹਦਾ ਮਾਲਕ ਹੈ, ਸਾਡੀਆਂ ਮਾਰਕੀਟਾਂ ਨੇ, ਸਾਡੀ ਈਦ ਆਉਂਦੀ ਮੁਸਲਮਾਨਾਂ ਦੀ ਈਦ ਆਉਂਦੀ ਹੈ ਕੀਮਤਾਂ ਥੱਲੇ, ਤੁਸੀਂ ਕੀ ਕਰਦੇ ਪਏ ਜੇ ਹਰਾਮ ਖਾਂਦੇ। ਤਾਂ ਫਿਰ ਮੇਰੀ ਇੱਕ ਗੱਲ ਹੋਰ ਗੌਰ ਨਾਲ ਸੁਣ ਲਓ, ਇਹ ਜਿਹੜੇ ਲੋਕ ਮਜ਼ਹਬੀ ਤਬਾਰ ਨੂੰ ਅੱਗੇ ਰੱਖ ਕੇ ਮੁਨਾਫੇ ਜ਼ਿਆਦਾ ਕਮਾਉਂਦੇ ਨੇ, ਮੈਂ ਤੁਹਾਨੂੰ ਗਰੰਟੀ ਦਿੰਦਾ ਵਾਂ ਉਹਨਾਂ ਦੇ ਵਿੱਚੋਂ ਨਿਕਲ ਜਾਂਦਾ ਜੇ। ਕਿਸੇ ਉਹਨਾਂ ਦੀ ਧੀ ਪੁੱਤਰ ਬਿਮਾਰ ਹੋ ਜਾਂਦਾ ਜੇ, ਕਿਸੇ ਦਾ ਐਕਸੀਡੈਂਟ ਹੋ ਜਾਂਦਾ ਜੇ, ਕਿਸੇ ਨੂੰ ਜਾਂ ਦਿਲ ਦਾ ਮਰਜ਼ ਲੱਗ ਜਾਂਦਾ, ਕਿਸੇ ਨੂੰ ਹਾਰਟ ਅਟੈਕ ਹੋ ਜਾਂਦਾ, ਕਿਸੇ ਦੇ ਜਾਨਵਰਾਂ ਦਾ, ਕਿਸੇ ਦਾ ਗੱਡੀ ਦਾ, ਇਹ ਸਾਰਾ ਨਖਾਉਂ ਦੇ ਵਿੱਚੋਂ ਦੀ ਲੰਘਦਾ ਜੇ। ਉੱਥੇ ਕੋਈ ਨਹੀਂ ਹੁੰਦਾ ਹੈਗਾ ਨੁਕਸਾਨ, ਉੱਥੇ ਲੋਕ ਹੱਕ ਲਾਲ ਦੀ ਖਾਂਦੇ ਨੇ, ਜੋ ਹਜ਼ਰਤ ਉਮਰ ਅਲੈਹਿ ਸਲਾਮ ਨੇ ਕਿਹਾ ਸੀ। ਉਮਰ ਲਾਓ ਚੱਲਦਾ ਉੱਥੇ, ਬਿਲਕੁਲ ਜੀ ਉਮਰ ਲਾ ਚੱਲਦਾ ਉੱਥੇ। ਜਨਾਬੇ ਵਾਲਾ ਗੱਡੀ 5 ਮਿੰਟ ਜੀ ਗਸ਼ਤ ਕਰਦੇ ਨੇ। ਜਿਹੜੇ ਤੁਹਾਨੂੰ ਕੋਈ ਵੀ ਮਸਲਾ ਮਸਾਇਲ ਹੈ, ਤੁਸੀਂ ਜਨਾਬੇ ਵਾਲਾ ਉਹਨਾਂ ਅਨਾਉਂਸਮੈਂਟ ਕਰੋ, ਤੁਹਾਡੇ ਬੂਹੇ ਦੇ ਉੱਤੇ ਆ ਕੇ ਇਨਸਾਫ ਦੇਣਗੇ। ਐਂ ਦਰਵਾਜ਼ਾ ਖੜਕਾਉਂਦੇ ਨਹੀਂ, ਚਾਹੀਦਾ ਜੇ ਇਨਸਾਫ। ਤੁਹਾਡੇ ਨਾਲ ਜ਼ਿਆਦਤੀ ਹੋਈ ਹੈ, ਯਕੀਨ ਕਰਕੇ ਆਪਣਾ ਸਰ ਸਾਨੂੰ ਦੱਸ ਸਕਦੇ ਹੋ ਤੁਸੀਂ ਜ਼ਿਆਦਾ ਅਰਸਾ ਕਿਹੜੇ ਸ਼ਹਿਰ 'ਚ ਗੁਜ਼ਾਰਿਆ ਜਰਮਨ 'ਚ? ਮੈਂ ਸਰ ਜੀ ਪਹਿਲੋਂ ਤਾਂ ਰਿਹਾ ਕੈਪੀਟਲ 'ਚ ਬਰਲਿਨ ਦੇ ਵਿੱਚ, ਲੇਕਿਨ ਹੁਣ ਮੈਂ ਉੱਥੋਂ ਮੂਵ ਹੋ ਕੇ ਡੋਰਟਮੁੰਡ ਬਰਕਾਮ ਯਾਂਸਟਰਾਸੇ ਦਗਾਇਓ ਨੋਇਸੀ, ਉੱਥੇ ਮੈਂ ਆ ਗਿਆ ਤੇ ਮੈਂ ਉੱਥੇ ਰਹਿ ਰਿਹਾ ਵਾਂ। ਮੈਂ ਸਾਰੀ ਤੁਹਾਨੂੰ ਛੋਟੀ ਜਿਹੀ ਗੱਲ ਦੱਸਣਾ ਵਾ, ਮੇਰਾ ਇੱਕ ਵਾਰ ਟੈਕਸ ਕਲੈਕਸ਼ਨ ਹੋਈ ਸੀ ਉਹਨਾਂ ਦੀ ਗਵਰਨਮੈਂਟ ਦੇ ਨਾਲ, ਠੀਕ ਹੈ ਨਾ ਜੀ, ਤੇ ਮੇਰੇ ਜਨਾਬੇ ਵਾਲਾ ਉਹ 10 ਰੁਪਏ ਜ਼ਿਆਦਾ ਚਲੇ ਗਏ ਹਨ ਉਹਨਾਂ ਨੂੰ, ਉਹਨਾਂ ਮਿਸ ਕੈਲਕੂਲੇਸ਼ਨ ਕਰ ਦਿੱਤੀ ਸੀ। ਉਸ ਤੋਂ ਬਾਅਦ ਉਹਨਾਂ ਮੈਨੂੰ ਲੈਟਰ ਕਰਿਆ ਕਿ ਤੂੰ ਭਾਈ ਇਹ 10 ਰੁਪਏ ਤੇਰੇ ਜ਼ਿਆਦਾ ਆ ਗਏ ਨੇ, ਦੁਬਾਰਾ ਇਹ ਤੇ ਸਾਈਨ ਕਰਕੇ ਕਲਾ ਆਪਣਾ ਅਕਾਊਂਟ ਨੰਬਰ ਦੇ, ਅਸੀਂ ਤੈਨੂੰ 10 ਰੁਪਏ ਦੇਈਏ। ਤੇ ਮੈਂ ਕਿਹਾ ਯਾਰ ਦੱਸਣਾ ਮੈਂ ਕੀ ਕਰਨਾ। ਉਹਨਾਂ ਨੇ ਦੁਬਾਰਾ ਲੈਟਰ 3 ਵਾਰ ਮੈਨੂੰ ਅਖੀਰ 'ਚ ਉਹਨਾਂ ਮੈਨੂੰ ਵਾਰਨਿੰਗ ਦਿੱਤੀ, ਲੈਣੇ ਨਹੀਂ ਕਿ ਨਹੀਂ। ਉਹਨਾਂ ਨੇ ਮੈਨੂੰ ਆਖਿਆ ਲੈਣੇ ਨਹੀਂ ਕਿ ਨਹੀਂ। ਮੈਂ ਕਿਹਾ ਠੀਕ ਆ ਯਾਰ ਸਾਡਾ ਇਸਲਾਮ ਹੈ, ਸਾਡੇ ਸਾਡੇ ਕੋਲ ਤੇ ਜੋ ਪੈਸੇ ਖੋਲ ਲੈਂਦੇ ਨੇ, ਮੋਬਾਈਲ ਕੱਢ ਲੈਂਦੇ ਨੇ। ਇੱਥੇ ਕੋਈ 4 ਬੰਦੇ ਜਿੱਥੇ ਜਲਸਾ ਜਲੂਸ ਹੋਵੇ ਤੇ ਉਹ ਬਾਅਦ ਚ ਲੱਭਦੇ ਨਹੀਂ। ਵੇਖੋ ਏਡੇ ਚੰਗੇ ਯਾਰ ਲੋਕ। ਯਾਰ ਮੇਰੀ ਖਾਸ ਤੌਰ ਤੇ ਇੱਕ ਨਸੀਹਤ ਹੈ, ਯਕੀਨ ਕਰਕੇ ਮੈਨੂੰ ਕਿ ਇਹ ਹੁਣ ਰਮਜ਼ਾਨ ਆ ਰਿਹਾ, ਤੁਹਾਡੀ ਮਿਹਰਬਾਨੀ ਜਿਹੜਾ ਬੰਦਾ ਤਾਜਰ ਹੈ, ਰਕਸ਼ਾ ਡਰਾਈਵਰ ਹੈ, ਟੈਕਸੀ ਡਰਾਈਵਰ ਹੈ, ਉਹ ਜਨਾਬੇ ਵਾਲਾ ਕੱਪੜੇ ਵੇਚਦਾ ਹੈ, ਖਾਣ ਪੀਣ ਦਾ ਸਮਾਨ ਵੇਚਦਾ, ਉਹ ਆਪਣੀਆਂ ਕੀਮਤਾਂ ਉੱਤੇ ਨਾ ਕਰਿਆ ਜੇ, ਹਰਾਮ ਨਾ ਖਾਇਆ ਜੇ, ਨਾ ਖਾਇਆ ਵਿੱਚੋਂ ਦੀ ਨਿਕਲਣਾ ਜੇ, ਵਿੱਚੋਂ ਦੀ ਨਿਕਲ ਜਾਣਾ ਜੇ। ਇਸੇ ਹੀ ਮੌਜੂ ਤੇ ਆ ਕੇ ਮੈਂ ਸਰ ਜੀ ਤੁਹਾਨੂੰ ਆ ਜਿਹੜੇ ਅੱਜ ਕੱਲ੍ਹ ਦੇ ਸਾਡੇ ਨੌਜਵਾਨ ਪੀੜ੍ਹੀ ਜਿਹੜੇ ਨਵੇਂ ਕਾਰੋਬਾਰ ਕਰਨਾ ਚਾਹੁੰਦੇ ਨੇ ਜਾਂ ਜਿਹੜੇ ਇਹ ਮਤਲਬ ਹੈ ਕਿ ਉੱਠਣ ਦੇ ਨੇ, ਇਹਨਾਂ ਨੂੰ ਮੇਰਾ ਇੱਕ ਪੈਗਾਮ ਹੈ ਕਿ वो बातें जिनसे कौमें हो रही हैं नामवर सीखो, वो बातें जिनसे कौमें हो रही हैं नामवर सीखो, उठो संते सीखो, तहजीब सीखो, हुनर सीखो और बढ़ाओ तजर्बे, इतराफ दुनिया में सफर सीखो, ख्वाह से खुशकोतर सीखो, अलू में बहरोबार सीखो और खुदा के वास्ते नौजवानों उठो, होश में आओ, दिलों में अपने गैरत को जगा दो और जोश में आओ। वाह जी, बड़ी मेहरबानी शकील साहब, तुसी अपने कीमती वक्त दे विचों साडे वास्ते वक्त कढिया। और ਜਿਹੜੇ ਸਾਡੇ ਭਰਾ ਵੇਖਦੇ ਪਏ ਨੇ ਉਹ ਸਾਨੂੰ ਲਾਜ਼ਮੀ ਕਮੈਂਟ ਦੇ ਵਿੱਚ ਦੱਸਣ, ਲਹਿੰਦੇ ਤੇ ਚੜ੍ਹਦੇ ਵਾਲੇ ਪੰਜਾਬੀ ਭਰਾ ਜਿੰਨੇ ਵੀ ਸਾਨੂੰ ਸਾਡੇ ਫੈਨ ਨੇ, ਔਰ ਜਿਉਂਦੇ ਵਸਦੇ ਰਹੋ, ਰੱਬ ਰਾਖਾ ਪਾਕਿਸਤਾਨ ਜ਼ਿੰਦਾ।